ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ 'ਚ ਆਪ ਸਭ ਦਾ ਸਵਾਗਤ ਕਰਦਾ। ਵਿਊਅਰਸ, ਅਮਰੀਕਾ ਵਿੱਚ ਅਤੇ ਖਾਸ ਕਰਕੇ ਨਿਊਯਾਰਕ ਸ਼ਹਿਰ ਵਿੱਚ ਵਸਦੇ ਸਿੱਖ ਭਾਈਚਾਰੇ ਲਈ ਇੱਕ ਖੁਸ਼ੀ ਦੀ ਖਬਰ ਸਾਹਮਣੇ ਆਈ ਹੈ ਕਿ ਨਿਊਯਾਰਕ ਪੁਲਿਸ ਡਿਪਾਰਟਮੈਂਟ NYPD ਨੇ ਆਪਣੇ ਸਿੱਖ ਅਫਸਰਾਂ ਨੂੰ ਦਸਤਾਰ ਸਜਾ ਕੇ ਅਤੇ ਦਾੜੀ ਰੱਖ ਕੇ ਸੇਵਾ ਨਿਭਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਨਿਊਯਾਰਕ ਦੇ ਪੁਲਿਸ ਕਮਿਸ਼ਨਰ ਜੇਮਸ ਓਨੀਅਲ ਮੁਤਾਬਕ NYPD ਦੇ ਕਾਨੂੰਨਾਂ ਵਿੱਚ ਇਹ ਸੋਧ ਘੱਟ ਗਿਣਤੀ ਭਾਈਚਾਰਿਆਂ ਦੇ ਮੈਂਬਰਾਂ ਨੂੰ ਪੁਲਿਸ ਫੋਰਸ ਜੁਆਇਨ ਕਰਨ ਲਈ ਉਤਸ਼ਾਹਿਤ ਕਰਨ ਅਤੇ ਪੁਲਿਸ ਡਿਪਾਰਟਮੈਂਟ ਨੂੰ ਵਿਭਿੰਨ ਬਣਾਉਣ ਦੇ ਯਤਨਾਂ ਨੂੰ ਮੁੱਖ ਰੱਖ ਕੇ ਕੀਤੀ ਗਈ ਹੈ। NYPD ਦਾ ਇਹ ਫੈਸਲਾ ਨਿਊਯਾਰਕ ਵਿੱਚ ਵਸਦੇ ਸਿੱਖ ਨੌਜਵਾਨਾਂ ਨੂੰ ਕਿਵੇਂ ਪ੍ਰਭਾਵਿਤ ਕਰੇਗਾ ਅਤੇ ਇਸ ਫੈਸਲੇ ਦੇ ਵਧੇਰੇ ਵੇਰਵੇ ਜਾਣਨ ਲਈ ਅੱਜ ਅਸੀਂ NYPD ਵਿੱਚ ਪੁਲਿਸ ਆਫਿਸਰ ਵਜੋਂ ਸੇਵਾ ਨਿਭਾ ਰਹੇ ਗੁਰਵਿੰਦਰ ਸਿੰਘ ਨਾਲ ਗੱਲਬਾਤ ਕਰਾਂਗੇ। ਗੁਰਵਿੰਦਰ ਸਿੰਘ NYPD ਵਿੱਚ ਸੇਵਾਵਾਂ ਨਿਭਾ ਰਹੇ ਸਿੱਖਾਂ ਦੀ ਜਥੇਬੰਦੀ ਸਿੱਖ ਆਫਿਸਰਜ਼ ਐਸੋਸੀਏਸ਼ਨ ਦੇ ਪ੍ਰਧਾਨ ਵੀ ਹਨ। ਆਓ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਗੁਰਵਿੰਦਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੇਵਾ ਜੀ ਕਾ ਖਾਲਸਾ ਸੇਵਾ ਜੀ ਕੀ ਫਤਿਹ। ਗੁਰਵਿੰਦਰ ਸਿੰਘ ਜੀ, ਸਾਰਿਆਂ ਤੋਂ ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੇ ਤੁਹਾਨੂੰ ਤੁਹਾਡੇ ਡਿਪਾਰਟਮੈਂਟ ਨੂੰ ਬਹੁਤ-ਬਹੁਤ ਮੁਬਾਰਕਾਂ ਕਿ ਸਿੱਖ ਕੌਮ ਦੇ ਲਈ ਜਿਹੜਾ ਇਹ ਫੈਸਲਾ ਆਇਆ, ਸਿੱਖ ਬੱਚਿਆਂ ਦੇ ਲਈ, ਸਿੱਖ ਨੌਜਵਾਨਾਂ ਦੇ ਲਈ, ਇਸ ਬਾਰੇ ਤੁਹਾਡੇ ਕੀ ਵਿਚਾਰ ਨੇ? ਤੁਸੀਂ ਕੀ ਕਹਿਣਾ ਚਾਹੋਗੇ ਇਸ ਫੈਸਲੇ ਬਾਰੇ? ਪਹਿਲਾਂ ਤਾਂ ਅਸੀਂ TV 84 ਦਾ ਬਹੁਤ ਧੰਨਵਾਦ ਕਰਨਾ ਚਾਹੁੰਦੇ ਹਾਂ ਕਿਉਂਕਿ ਜਿਨ੍ਹਾਂ ਨੇ ਸਾਨੂੰ ਮੌਕਾ ਦਿੱਤਾ ਹੈ ਤੇ ਆਉਣ ਦਾ ਤੇ ਸਾਨੂੰ ਦੱਸਣ ਦਾ ਕਿ ਕਿਉਂ ਇਹ ਕਾਮਯਾਬੀ ਹੈ ਸਰ ਸਾਡੀ NYPD ਦੀ ਨਹੀਂ ਹੈ, ਇੱਕ ਸਿੱਖ ਕਮਿਊਨਿਟੀ ਦੀ ਹੈ ਤੇ ਆਪਾਂ ਨੂੰ ਮਾਣ ਹੋਣਾ ਚਾਹੀਦਾ ਕਿ ਅੱਜ ਇੰਨਾ ਦੁਨੀਆ ਦਾ ਸਭ ਤੋਂ ਬੜਾ ਪੁਲਿਸ ਡਿਪਾਰਟਮੈਂਟ ਆਪਾਂ ਨੂੰ ਦਸਤਾਰ ਸਜਾ ਕੇ ਤੇ ਦਾੜੀ ਰੱਖ ਕੇ ਇੱਥੇ ਨਿਊਯਾਰਕ ਸਿਟੀ ਵਿੱਚ ਪੁਲਿਸ ਆਫਿਸਰ ਦੀ ਜੌਬ ਕਰਨ ਤੇ ਜਾ ਰਿਹਾ। ਸੋ ਆਪਾਂ ਨੂੰ ਆਪਣੀ ਪੂਰੀ ਕਮਿਊਨਿਟੀ ਨੂੰ ਖੁਸ਼ੀ ਹੈ ਤੇ NYPD ਸਪੈਸ਼ਲੀ ਸਾਡੇ ਜਿਹੜੇ ਆਫਿਸਰ ਨੇ ਜਿਨ੍ਹਾਂ ਨੇ ਬਹੁਤ ਦੇਰ ਤੋਂ ਇਸ ਕੋਸ਼ਿਸ਼ ਰਹੀ ਹੈ ਕਿ ਆਪਣੇ ਦਸਤਾਰ ਬੰਨ੍ਹ ਕੇ ਤੇ ਆਪਣੇ ਦਾੜੀ ਰੱਖ ਕੇ ਕੋਸ਼ਿਸ਼ ਕਰ ਸਕੀਏ। ਸੋ ਆਪਣੀ ਕਾਮਯਾਬੀ ਹੈ, ਆਪਣੀ ਕਮਿਊਨਿਟੀ ਦੀ ਕਾਮਯਾਬੀ ਹੈ। ਸੋ ਬਹੁਤ ਖੁਸ਼ੀ ਦੀ ਗੱਲ ਹੈ ਤੇ ਅਸੀਂ ਚਾਹੁੰਦੇ ਹਾਂ ਕਿ ਹੁਣ ਵੱਧ ਤੋਂ ਵੱਧ ਆਪਣੇ ਸਿੱਖ ਇਨਵੋਲਵ ਹੋਣ। ਸੋ ਇਹ ਸਾਡੀ ਪੂਰੀ ਕਾਮਯਾਬੀ ਪੂਰੀ ਕਮਿਊਨਿਟੀ ਲਈ ਆ। ਜੀ ਗੁਰਵਿੰਦਰ ਸਿੰਘ ਜੀ, ਇਹ ਜਿਹੜਾ ਫੈਸਲਾ ਆਇਆ ਨਿਊਯਾਰਕ ਪੁਲਿਸ ਡਿਪਾਰਟਮੈਂਟ ਵੱਲੋਂ, ਇਹਦੀਆਂ ਤੁਸੀਂ ਡਿਟੇਲਸ ਸਾਡੇ ਨਾਲ ਸਾਂਝੀਆਂ ਕਰ ਸਕਦੇ ਹੋ ਕਿ ਇਹਦੇ ਐਗਜ਼ੈਕਟਲੀ ਵੇਰਵੇ ਕੀ ਨੇ, ਕੀ ਚੇਂਜਸ ਆਈਆਂ ਨੇ ਕਾਨੂੰਨਾਂ ਦੇ ਵਿੱਚ, ਤੇ ਉਹ 1 ਬਾਏ 1 ਤੁਸੀਂ ਸਾਡੇ ਦਰਸ਼ਕਾਂ ਨਾਲ ਜੇ ਸਾਂਝੀਆਂ ਕਰ ਸਕੋ ਤਾਂ ਕਿ ਸਾਨੂੰ ਪਤਾ ਲੱਗ ਸਕੇ ਕਿ ਐਗਜ਼ੈਕਟਲੀ ਕੀ ਸੋਧਾਂ ਕੀਤੀਆਂ ਗਈਆਂ ਨੇ। ਇਹ ਸ਼ੁਰੂਆਤ ਵੈਸੇ 7 ਸਾਲ ਪਹਿਲਾਂ ਦੀ ਹੈ ਜਦੋਂ ਮੈਂ ਨਿਊਯਾਰਕ ਸਿਟੀ ਵਿੱਚ ਪਹਿਲਾਂ ਪੁਲਿਸ ਆਫਿਸਰ ਨੇ ਪਾਟਕਾ ਬਣਿਆ ਸੀ ਤੇ ਪਾਟਕਾ ਬਣ ਕੇ ਲੇਕਿਨ ਹੈਟ ਆਪਾਂ ਨੂੰ ਲੈਣੀ ਪੈਂਦੀ ਸੀ। ਉਸ ਦੇਰ ਤੋਂ ਲੈ ਕੇ 7 ਸਾਲ ਦੀ ਪਹਿਲਾਂ ਦੀ ਗੱਲ ਹੈ ਹੁਣ ਤੇ ਉਦੋਂ ਤੱਕ ਸਾਡੀ ਕੋਸ਼ਿਸ਼ ਰਹੀ ਸੀ ਕਿ ਕਿਸੇ ਤਰ੍ਹਾਂ ਅਸੀਂ ਆਪਣੇ ਪੁਲਿਸ ਡਿਪਾਰਟਮੈਂਟ ਨੂੰ ਕਨਵਿੰਸ ਕਰ ਸਕੀਏ ਕਿ ਆਪਣੇ ਸਿੱਖਾਂ ਨੂੰ ਦਸਤਾਰ ਸਜਾ ਕੇ ਦਾੜੀ ਰੱਖ ਕੇ ਕੰਮ ਕਰ ਸਕੀਏ ਪੁਲਿਸ ਆਫਿਸਰ ਦਾ। 7 ਸਾਲ ਪਹਿਲਾਂ ਉਦੋਂ ਕਾਮਯਾਬੀ ਨਹੀਂ ਮਿਲੀ ਕਿਉਂਕਿ ਉਸ ਟਾਈਮ ਆਪਣੇ ਸਿੱਖ ਆਪਣੇ ਪੁਲਿਸ ਅਫਸਰ ਹੈ ਨਹੀਂ ਸੀ, ਸੋ ਇਨਕਰੇਜਮੈਂਟ ਹੈ ਨਹੀਂ ਸੀ ਉਸ ਟਾਈਮ। ਲੇਕਿਨ ਸਲੋਲੀ ਟਾਈਮ ਬਾਅਦ ਜਾਂਦਾ ਰਿਹਾ ਤੇ ਹੁਣ ਆਪਣੇ ਕੋਲ ਐਟਲੀਸਟ 160 ਤੋਂ 200 ਤੇ ਲੈ ਕੇ ਪੁਲਿਸ ਅਫਸਰ ਨੇ ਜੋ ਕਿ ਸਿੱਖ ਨੇ, ਸਰਦਾਰ ਤਾਂ ਨਹੀਂ ਲੇਕਿਨ ਸਿੱਖ ਜੋ ਆਪਣੇ ਭਾਈਚਾਰੇ ਦੇ ਨੇ ਉਹ ਤੇ ਆਪਣੇ NYPD ਕੰਮ ਕਰਦੇ ਨੇ ਪੁਲਿਸ ਅਫਸਰ। ਸੋ 3 ਸਾਲ ਦੀ ਪਹਿਲਾਂ ਦੀ ਗੱਲ ਹੈ ਤਾਂ ਅਸੀਂ ਦੁਬਾਰਾ ਸ਼ੁਰੂਆਤ ਕੀਤੀ। ਉਸ ਟਾਈਮ ਕਮਿਸ਼ਨਰ ਬ੍ਰੈਡ ਹੁੰਦਾ ਸੀ ਤੇ ਉਸ ਤੋਂ ਲੈ ਕੇ ਅਸੀਂ ਇੱਕ ਵਾਰ ਟਰਾਈ ਦੁਬਾਰਾ ਕੀਤੀ ਕਿ ਹੁਣ ਕਰ ਸਕੀਏ, ਲੇਕਿਨ ਉਹ ਬਹੁਤ ਓਪਨ ਸੀ ਕਿ ਉਹ ਚਾਹੁੰਦੇ ਸੀ ਕਿ ਅਸੀਂ ਆਪਣੇ ਸਿੱਖਾਂ ਨੂੰ ਦਸਤਾਰ ਬਣੀਏ, ਲੇਕਿਨ ਕੋਈ ਹਰਡਲ ਹੁੰਦੇ ਨੇ। ਸਾਨੂੰ ਬਹੁਤ ਡਿਸਕਸ਼ਨ ਤੋਂ ਬਾਅਦ, ਬਹੁਤ ਮੀਟਿੰਗਾਂ ਤੋਂ ਬਾਅਦ, ਪ੍ਰੈਜੈਂਟੇਸ਼ਨ ਤੋਂ ਬਾਅਦ, ਉਸ ਤੋਂ ਬਾਅਦ ਉਹਨਾਂ ਨੇ ਰਿਜ਼ਾਈਨ ਕਰਤਾ ਕਿਉਂਕਿ ਉਹਨਾਂ ਨੂੰ ਹੋਰ ਕੋਈ ਜੌਬ ਮਿਲ ਗਈ ਤੇ ਬਾਅਦ ਚੋਂ ਕਮਿਸ਼ਨਰ ਹੁੰਦੇ ਇਸ ਟਾਈਮ ਕਮਿਸ਼ਨਰ ਨੇ NYPD ਦੇ ਤੇ ਇਹਨਾਂ ਨਾਲ ਸਾਡੀ ਗੱਲਬਾਤ ਸ਼ੁਰੂਆਤ ਕੀਤੀ ਤੇ ਉਹਨਾਂ ਦੀ ਟੀਮ ਦੇ ਨਾਲ ਅਸੀਂ ਮੁਲਾਕਾਤਾਂ ਕੀਤੀਆਂ, ਪ੍ਰੈਜੈਂਟੇਸ਼ਨ ਕੀਤੀਆਂ ਤੇ ਐਗਜ਼ਾਮਪਲ ਦਿੱਤੀਆਂ ਕਿ ਬਾਕੀ ਜਿਹੜੇ ਪੁਲਿਸ ਡਿਪਾਰਟਮੈਂਟ ਨੇ ਜਾਣੀ ਕਿ ਜੋ ਕੈਨੇਡਾ ਲਾ ਲਓ, ਨਿਊਜ਼ੀਲੈਂਡ ਲਾ ਲਓ, ਆਪਣੇ ਇੱਥੇ US ਵਾਸ਼ਿੰਗਟਨ DC, ਟੈਕਸਸ, ਕੈਲੀਫੋਰਨੀਆ ਇਹ ਡਿਪਾਰਟਮੈਂਟ ਨੇ ਜਿਨ੍ਹਾਂ ਨੇ ਸਿੱਖਾਂ ਨੂੰ ਦਸਤਾਰ ਬੰਨ੍ਹ ਕੇ ਤੇ ਦਾੜੀ ਰੱਖ ਕੇ ਪੁਲਿਸ ਆਫਿਸਰ ਦੀ ਨੌਕਰੀ ਕਰਨ ਦਾ ਮੌਕਾ ਦਿੱਤਾ। ਪਰ ਨਿਊਯਾਰਕ ਪੁਲਿਸ ਡਿਪਾਰਟਮੈਂਟ ਥੋੜਾ ਡਿਫਰੈਂਟ ਹੈ ਕਿਉਂਕਿ ਦੁਨੀਆ ਦਾ ਸਭ ਤੋਂ ਬੜਾ ਪੁਲਿਸ ਡਿਪਾਰਟਮੈਂਟ ਹੈ। ਸੋ ਵੀ ਹੈਡ ਟੂ ਐਕਸਟਰਾ ਐਫਰਟ ਇਸ ਤੇ ਕਰਨਾ ਪਿਆ ਤੇ ਅਸੀਂ ਮੀਟਿੰਗਾਂ ਕਰਕੇ ਤੇ ਇਹਨਾਂ ਦੀ ਲੀਗਲ ਟੀਮ ਨੂੰ ਤੇ ਇਕੁਅਲ ਇੰਪਲੋਇਮੈਂਟ ਆਪਰਚੁਨਿਟੀ ਟੀਮ ਨੂੰ ਕਨਵਿੰਸ ਕਰੀ ਤਾਂ ਕਿ ਸਿੱਖ ਵੀ ਆਪਣੇ NYPD ਵਿੱਚ ਦਸਤਾਰ ਬੰਨ੍ਹ ਕੇ ਤੇ ਦਾੜੀ ਰੱਖ ਕੇ ਕਰ ਸਕਦੇ ਨੇ ਤੇ
ਕੁਝ ਵੀਕ ਪਹਿਲਾਂ ਆਲਮੋਸਟ 2 ਮਹੀਨੇ ਪਹਿਲਾਂ ਅਸੀਂ ਉਹਨਾਂ ਤੋਂ ਅਪਰੂਵਲ ਲੈ ਕੇ ਆਏ ਕਿ ਦਾੜੀ ਬੰਨ ਕੇ ਤੁਸੀਂ ਆਪਾਂ ਕੰਮ ਕਰ ਸਕਦੇ ਹਾਂ ਤੇ ਲੇਕਿਨ ਹੁਣ ਜਿਹੜਾ ਪਰਸੋਂ ਜਿਹੜੀ ਅਨਾਉਂਸਮੈਂਟ ਹੋਈ ਉਹਨਾਂ ਨੇ ਕਿਹਾ ਕਿ ਆਪਣੇ ਜਿਹੜੇ ਸਿੱਖ ਅਫਸਰ ਨੇ ਉਹ ਦਸਤਾਰ ਬੰਨ ਕੇ ਉੱਪਰ ਆਪਣੇ ਜਿਹੜੇ ਸ਼ੀਲਡ ਲਾ ਕੇ NYPD ਕੰਮ ਕਰ ਸਕਦੇ ਨੇ। ਸੋ ਇਹ ਬਹੁਤ ਬੜੀ ਕਾਮਯਾਬੀ ਹੈ ਕਿ ਦੁਨੀਆ ਦਾ ਸਭ ਤੋਂ ਬੜਾ ਪੁਲਿਸ ਡਿਪਾਰਟਮੈਂਟ ਆਪਾਂ ਨੂੰ ਅਲਾਉ ਕਰ ਰਿਹਾ ਕਿ ਆਪਾਂ ਦਸਤਾਰ ਬੰਨੀਏ, ਆਪਣੀ ਸਿੱਖ ਕਮਿਊਨਿਟੀ ਨੂੰ, ਆਪਣੀ ਸਿੱਖੀ ਨੂੰ ਰਿਪਰੈਜ਼ੈਂਟ ਕਰੀਏ। ਸੋ ਬਹੁਤ ਮਾਣ ਦੀ ਗੱਲ ਹੈ ਕਿ ਅਸੀਂ ਇਹ ਅਪਰੂਵ ਕਰ ਸਕੇ ਤੇ ਸਾਨੂੰ ਆਪਣਾ ਨਿਊਯਾਰਕ ਸਿਟੀ ਦੇ ਮਾਣ ਹੋਣਾ ਚਾਹੀਦਾ ਜਿਨ੍ਹਾਂ ਨੇ ਆਪਣੀ ਸਿੱਖੀ ਨੂੰ ਸਮਝਿਆ ਤੇ ਅਲਾਉ ਕੀਤਾ। ਜੀ ਗੁਰਵਿੰਦਰ ਸਿੰਘ ਜੀ, ਜਿਵੇਂ ਤੁਸੀਂ ਮੈਂਸ਼ਨ ਕੀਤਾ ਕਿ ਇਹ ਇੱਕ ਵੱਡੀ ਪ੍ਰਾਪਤੀ ਹੈਗੀ ਹੈ ਸਿੱਖ ਕੌਮ ਦੇ ਲਈ ਤੇ ਨਿਊਯਾਰਕ ਦੇ ਵਿੱਚ ਵਸਦੇ ਸਿੱਖ ਭਾਈਚਾਰੇ ਦੇ ਲਈ। ਸੋ ਜਦੋਂ ਜੇ ਅਸੀਂ ਇਹਦਾ ਪਿਛੋਕੜ ਦੇਖਣਾ ਹੋਵੇ ਤਾਂ ਇਹ ਲਗਭਗ 2001-2002 ਤੋਂ ਗੱਲ ਸ਼ੁਰੂ ਹੁੰਦੀ ਹੈ, ਜਦੋਂ ਪਹਿਲੀ ਵਾਰ ਟ੍ਰੈਫਿਕ ਦੇ ਵਿੱਚ ਇੱਕ ਸਿੱਖ ਨੌਜਵਾਨ ਨੂੰ ਇਸ ਤਰ੍ਹਾਂ ਦੀ ਦਿੱਕਤ ਆਈ ਸੀ ਤੇ ਉਹਨਾਂ ਨੇ ਜਿਹੜੇ ਕੇਸ ਫਾਈਟ ਕਰਨ ਦੀ ਜਿਹੜੀ ਹੈ ਸ਼ੁਰੂਆਤ ਕੀਤੀ ਸੀ। ਸੋ ਅੱਜ ਅਸੀਂ ਇੱਥੇ ਤੱਕ ਪਹੁੰਚੇ ਹਾਂ। ਸੋ ਜਿਹੜਾ ਇਹ ਸਾਰਾ ਸਫ਼ਰ ਹੈਗਾ ਇਹਨੂੰ ਤੁਸੀਂ ਕਿੰਨਾ ਕੁ ਅਹਿਮੀਅਤ ਸਮਝਦੇ ਹੋ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੇ ਨਿਊਯਾਰਕ ਦੇ ਵਿੱਚ ਵਸਦਾ ਸਿੱਖ ਭਾਈਚਾਰਾ ਹੈਗਾ, ਸਿੱਖ ਨੌਜਵਾਨ ਨੇ, ਉਹਨਾਂ ਨੂੰ ਇਹ ਫੈਸਲਾ ਕਿਵੇਂ ਪ੍ਰਭਾਵਿਤ ਕਰ ਸਕਦਾ ਹੈ? ਕਿਉਂਕਿ 2001 ਤੋਂ ਬਾਅਦ ਆਪਣੇ ਸਿੱਖ ਕਮਿਊਨਿਟੀ ਨੂੰ ਬਹੁਤ ਸਹਿਣਾ ਪਿਆ, ਕਿਉਂਕਿ ਇਟਸ ਨਾਟ ਓਨਲੀ ਨਿਊਯਾਰਕ ਵਿੱਚ ਲੇਕਿਨ ਹੋਰ ਵੀ ਯੂਨਾਈਟਿਡ ਸਟੇਟਸ ਵਿੱਚ। ਪਰ ਹੁਣ ਅਗਰ ਤੁਸੀਂ ਦੇਖਿਆ ਜਾਵੇ 2001 ਤੋਂ ਲੈ ਕੇ 2016 ਤੱਕ ਆਪਣੇ ਕਿੰਨੀਆਂ ਆਰਗੇਨਾਈਜੇਸ਼ਨ ਆਈਆਂ ਜਿਨ੍ਹਾਂ ਨੇ ਕਿੰਨੀ ਹੈਲਪ ਕੀਤੀ ਆ ਕਿ ਆਪਣੀ ਸਿੱਖੀ ਨੂੰ ਪ੍ਰਮੋਟ ਕਰ ਸਕੀਏ। ਡਿਫਰੈਂਟ ਦੱਸ ਕਰੀਏ ਕਿ ਅਸੀਂ ਸਿੱਖ ਹਾਂ ਤੇ ਬਾਕੀ ਹੋਰ ਜਿਹੜੀਆਂ ਕੌਮਾਂ ਨੇ ਹੋਰ ਨੇ। ਤੇ ਬਹੁਤ ਜ਼ਰੂਰੀ ਸੀ ਕਿ ਉਸ ਟਾਈਮ ਜਦੋਂ ਟ੍ਰੈਫਿਕ ਏਜੰਟ ਨੇ ਉਹ ਕੀਤਾ ਸੀ ਤੇ ਕਿਉਂਕਿ ਉਸ ਸ਼ੁਰੂਆਤ ਨੂੰ ਸਮਝ ਲਓ ਤੁਸੀਂ, ਕਿਉਂਕਿ ਉਦੋਂ ਮੌਕਾ ਮਿਲਿਆ ਸੀ ਸਾਨੂੰ ਕਿ ਅਸੀਂ ਕਰ ਸਕੀਏ। ਲੇਕਿਨ ਉਸ ਥੋੜੀ ਜਿਹੜੀ ਟ੍ਰੈਫਿਕ ਏਜੰਟ ਦੀ ਜੌਬ ਹੈ NYPD ਇਹਨਾਂ ਨੇ ਜੋ ਪੁਲਿਸ ਆਫਿਸਰ ਦੀ ਜੌਬ ਹੈ ਥੋੜੀ ਡਿਫਰੈਂਟ ਹੈ, ਕਿਉਂਕਿ ਟ੍ਰੈਫਿਕ ਏਜੰਟ ਇੱਕ ਸਿਵਿਲੀਅਨ ਜੌਬ ਮੰਨੀ ਜਾਂਦੀ ਹੈ ਤੇ ਜਿਹੜੀ ਯੂਨੀਫਾਰਮ ਜਿਹੜੀ ਪੁਲਿਸ ਆਫਿਸਰ ਯੂਨੀਫਾਰਮ ਦੀ ਜੌਬ ਮੰਨੀ ਜਾਂਦੀ ਹੈ। ਸੋ ਇਹ ਸੀਗਾ ਹਰਡਲ ਤੇ ਕਿਸੇ ਤਰ੍ਹਾਂ ਇਹ ਹਰਡਲ ਨੂੰ ਪਾਸ ਕੀਤਾ ਜਾਵੇ। ਬਹੁਤ ਇਸ਼ੂ ਹੋਈਆਂ ਜਿਵੇਂ ਕਿ ਗੈਸ ਮੈਪ ਹੋ ਗਿਆ ਜਾਂ ਰਿਪਰੈਜ਼ੈਂਟ ਕੀਤਾ ਕਰਨਗੇ ਆਪਣੇ ਸਿੱਖ NYPD ਤੋਂ, ਉਹ ਹਰਡਲ ਸੀ ਜਿਹੜੇ ਪਾਰ ਕਰ ਰਹੇ ਪਏ। ਲੇਕਿਨ ਜੋ ਆਪਣਾ ਫਿਊਚਰ ਹੈ, ਜੋ ਹੁਣ ਬੱਚੇ ਚਾਹੁੰਣਗੇ ਜਿਹੜੇ ਕਿ ਅਸੀਂ ਹੁਣ ਜੁਆਇਨ ਕਰ ਸਕੀਏ, ਕਿਉਂਕਿ ਇਹ ਕਿੱਦਾਂ ਦੀ ਜੌਬ ਹੈ ਕਿ ਇਸ ਸਟੈਰਸ ਆ ਤੇ ਲੋਕਾਂ ਨੂੰ ਪਤਾ ਲੱਗਦਾ ਕਿ ਜਦੋਂ ਤੁਸੀਂ ਯੂਨੀਫਾਰਮ ਚਾਹੁੰਦੇ ਆ ਕਿ ਤੁਸੀਂ ਕੌਣ ਆ। ਸੋ ਆਪਣੇ ਜਿਹੜੇ ਫਿਊਚਰ ਵਿੱਚ ਜਿਹੜੇ ਆਪਣੇ ਜੋ ਕਰਨਾ ਚਾਹੁੰਦੇ ਨੇ ਕਿ ਇਹ ਕੰਮ ਕਰ ਸਕੀਏ NYPD ਵਿੱਚ ਅਫਸਰ ਦਸਤਾਰ ਬੰਨ ਕੇ ਦਾੜੀ ਰੱਖ ਕੇ, ਇਹ ਬਹੁਤ ਉਹਨਾਂ ਨੂੰ ਬਹੁਤ ਮਾਣ ਹੋਣਾ ਚਾਹੀਦਾ ਕਿ ਹੁਣ ਬਹੁਤ ਈਜ਼ੀ ਹੋ ਜਾਣਾ ਆਪਣੇ। ਸੋ ਅਸੀਂ ਚਾਹੁੰਦੇ ਹਾਂ ਕਿ ਜਿੰਨੇ ਵੱਧ ਤੋਂ ਵੱਧ ਆਪਣੇ ਟੈਸਟ ਦੇਣ, ਜੋ ਕਿ ਮੈਂ ਤੁਹਾਨੂੰ ਬਾਅਦ ਚ ਦੱਸੂੰ ਕਦੋਂ ਜਿਹੜਾ ਟੈਸਟ ਹੈ ਉਹ ਰਿਲੀਜ਼ ਹੋ ਗਿਆ ਜੀ। ਸੋ ਇਹ ਬਹੁਤ ਜ਼ਰੂਰੀ ਗੱਲ ਹੈ ਕਿ ਆਪਾਂ ਹੁਣ ਆਪਣੇ ਬੱਚਿਆਂ ਨੂੰ ਦੱਸ ਸਕੀਏ ਕਿ ਹਾਂ ਤੁਸੀਂ ਵੀ ਜੁਆਇਨ ਕਰੋ। ਆਪਾਂ ਨੂੰ ਹੁੰਦਾ ਕੀ ਵੇਲੇ ਕਿ ਆਪਾਂ ਆਪਣੇ ਬੱਚਿਆਂ ਨੂੰ ਡਾਕਟਰ ਬਣਾਉਣਾ, ਨਰਸਿੰਗ ਵਗੈਰਾ ਸਾਰਾ ਕੁਝ, ਉਹ ਵੀ ਬਹੁਤ ਵਧੀਆ ਚੀਜ਼ ਹੈ। ਲੇਕਿਨ ਇਹ ਵੀ ਇੱਕ ਬਹੁਤ ਗੁੱਡ ਜੌਬ ਹੈ ਜਿਸਨੂੰ ਮੈਂ ਪੂਰੇ 7 ਸਾਲ ਕਰ ਰਿਹਾ ਹੁਣ ਤੇ ਬਹੁਤ ਬੱਚਿਆਂ ਨੂੰ ਮੈਂ ਮਿਲਿਆ ਜਿਹੜੇ ਕਰਨਾ ਚਾਹੁੰਦੇ ਸੀਗੇ ਲੇਕਿਨ ਉਹ ਦਸਤਾਰ ਨਹੀਂ ਬਣ ਸਕਦੇ ਸੀ ਤੇ ਉਹ ਦਾੜੀ ਨਹੀਂ ਰੱਖ ਸਕਦੇ ਸੀ, ਉਹ NYPD ਚਾਉਣਾ ਹੀ ਚਾਹੁੰਦੇ ਸੀ ਉਸ ਟਾਈਮ। ਪਰ ਹੁਣ ਆਪਾਂ ਨੂੰ ਬਹੁਤ ਬੜਾ ਮੌਕਾ ਹੈ ਕਿ ਆਪਾਂ ਕਰ ਸਕੀਏ, ਆਪਾਂ NYPD ਜੁਆਇਨ ਕਰੀਏ ਤੇ ਆਪਾਂ ਦੱਸ ਸਕੀਏ ਲੋਕਾਂ ਨੂੰ ਕਿ ਦੇਖੋ ਸਿੱਖ ਵੀ ਨੇ ਜੋ ਇਸ ਕੰਟਰੀ ਵਿੱਚ ਸਰਵ ਕਰਦੇ ਨੇ। ਜੀ ਗੁਰਵਿੰਦਰ ਸਿੰਘ ਜੀ, ਬਿਲਕੁਲ ਤੁਸੀਂ ਠੀਕ ਕਿਹਾ ਹੈਗਾ। ਤਾਂ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਜਿਵੇਂ ਪ੍ਰੈਜੈਂਟੇਸ਼ਨਸ ਦੇ ਹਵਾਲੇ ਨਾਲ ਜਾਂ ਜਿਹੜੀ ਲੌਬਿੰਗ ਦੇ ਹਵਾਲੇ ਨਾਲ ਤੁਸੀਂ ਸਿੱਖ ਜਥੇਬੰਦੀਆਂ ਦੀ ਗੱਲ ਕੀਤੀ ਹੈ, ਸੋ ਸਾਡੇ ਵੀ ਧਿਆਨ ਦੇ ਵਿੱਚ ਹੈਗਾ ਕਿ ਜਿਹੜੀ ਯੂਨਾਈਟਿਡ ਸਿੱਖਸ ਹੈਗੀ ਹੈ ਜਾਂ ਸਿੱਖ ਕੋਲੀਸ਼ਨ ਦੇ ਨਾਲ ਗੁਰਦੁਆਰਾ ਕਮੇਟੀਆਂ ਇੱਥੋਂ ਦੀਆਂ ਜਿਹੜੀਆਂ ਲੋਕਲ ਨੇ ਉਹ ਵੀ ਇਸ ਪ੍ਰੋਸੈਸ ਦੇ ਵਿੱਚ ਇਨਵੋਲਵ ਸੀਗੀਆਂ ਕਿਤੇ ਨਾ ਕਿਤੇ। ਸੋ ਜਿਹੜੀ ਇਹ ਸਾਰੀ ਪ੍ਰੋਸੈਸ ਹੋਈ ਹੈ ਇਹਦੇ ਵਿੱਚ ਸਿੱਖ ਜਥੇਬੰਦੀਆਂ ਦਾ, ਗੁਰਦੁਆਰਾ ਕਮੇਟੀਆਂ ਦਾ ਜਿਹੜਾ ਰੋਲ ਹੈਗਾ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਤੇ ਐਜ਼ ਐਨ ਇੰਡੀਵਿਜੂਅਲ ਤੁਸੀਂ ਕੀ ਸੋਚਦੇ ਹੋ ਇਸ ਬਾਰੇ? ਜਿਹੜੀਆਂ ਜਿੱਦਾਂ ਸਿੱਖ ਕੋਲੀਸ਼ਨ ਹੋ ਗਈ, ਯੂਨਾਈਟਿਡ ਸਿੱਖ ਹੋ ਗਏ ਤੇ ਆਪਣੇ ਜਿਹੜੇ ਗੁਰੂ ਘਰ ਹੋ ਗਏ, ਇਹਨਾਂ ਦੀ ਬਹੁਤ ਜ਼ਰੂਰਤ ਹੈ ਕਿਉਂਕਿ ਇਹ ਆਪਣੇ ਏਜੰਡੇ ਨੂੰ ਪੁਸ਼ ਕਰਦੇ ਹਨ। ਜੋ ਅਸੀਂ ਕਈ ਵੇਲੇ ਨਹੀਂ ਕਰ ਸਕਦੇ ਇਹ ਕਰ ਸਕਦੇ ਨੇ ਇਹ ਜਥੇਬੰਦੀਆਂ। ਤੋਂ ਇਹ ਜ਼ਰੂਰੀ ਹੈ ਕਿ ਆਪਾਂ ਨੂੰ ਇਹ ਆਰਗੇਨਾਈਜੇਸ਼ਨ ਵੀ ਸਪੋਰਟ ਕਰੀਏ ਕਿਉਂਕਿ ਕੋਈ ਇਸ਼ੂ ਹੁੰਦੀਆਂ ਜੋ ਅਸੀਂ ਨਹੀਂ ਰੇਜ਼ ਕਰ ਸਕਦੇ ਆਪਣੇ ਜੋ ਲਾਅ ਇਨਫੋਰਸਮੈਂਟ 'ਚ ਰਹਿ ਕੇ। ਲੇਕਿਨ ਸਿੱਖ ਕੋਲੀਸ਼ਨ, ਯੂਨਾਈਟਿਡ ਸਿੱਖ, ਇਹਨਾਂ ਨੇ ਪਹਿਲਾਂ ਤੋਂ ਹੀ ਬਹੁਤ ਮਦਦ ਕੀਤੀ ਹੈ। ਯਾਨੀ ਕਿ ਜੇ ਹੁਣ ਦੇਖਿਆ ਜਾਵੇ ਆਰਮੀ ਵਿੱਚ ਆਪਣੇ ਹੁਣ ਕਿੰਨੇ ਸਿੱਖ ਹੋ ਗਏ ਨੇ ਜਿਹੜੇ ਦਸਤਾਰ ਬੰਨ ਕੇ ਦਾੜੀ ਰੱਖ ਕੇ ਕੰਮ ਕਰਦੇ ਨੇ। ਅਗਰ ਸ਼ਾਇਦ ਇਸ ਜਥੇਬੰਦੀਆਂ ਨਾ ਹੁੰਦੀਆਂ ਤਾਂ ਇਹਨਾਂ ਸ਼ਾਇਦ ਅੱਜ ਆਪਾਂ ਇਹ ਮੌਕਾ ਨਹੀਂ ਮਿਲਣਾ ਸੀ NYPD ਵਿੱਚ। ਇਹ ਸਾਰੇ ਸਟੈਪਸ ਹੁੰਦੇ ਨੇ। ਸੋ ਆਰਮੀ ਨੇ ਅਲਾਉ ਕਰਤਾ, ਬਾਕੀ ਡਿਪਾਰਟਮੈਂਟ ਨੇ ਕਰਤਾ,
ਹੁਣ ਅਸੀਂ ਐਗਜ਼ਾਮਪਲ ਦੇਖ ਸਕਦੇ ਹਾਂ ਕਿ ਆਹ ਦੇਖੋ, ਜੇ ਅਗਰ ਮੰਨਿਆ ਜਾਏ ਯੂਨਾਈਟਿਡ ਸਟੇਟ ਆਰਮੀ ਵਨ ਆਫ ਦ ਬਿਗੇਸਟ ਵਨ ਤੇ ਵਨ ਆਫ ਦ ਸਟਰੋਂਗੈਸਟ ਵਨ, ਤੇ ਹੁਣ ਸਿੱਖ ਵੀ ਇੱਥੇ ਸਰਵ ਕਰਦੇ ਨੇ। ਮੇਜਰ ਕਾਉਂਸੀ ਨੂੰ ਲੈ ਲਓ, ਸਿਮਰਨਪਾਲ ਸਿੰਘ ਨੂੰ ਲੈ ਲਓ, ਜਿਨ੍ਹਾਂ ਨੇ ਅਫਗਾਨਿਸਤਾਨ, ਇਰਾਕ ਵਿੱਚ ਜਾ ਕੇ ਲੜਿਆ ਆਰਮੀ ਲਈ। ਤੋਂ ਓਵਰਸੀਜ਼ ਆਪਣੀ ਕੈਨੇਡਾ ਵਿੱਚ, UK ਵਿੱਚ, ਸਾਰੇ ਪਾਸੇ ਵੀ ਦੇਖੋਗੇ ਆਪਣੇ ਸਿੱਖ ਦਸਤਾਰਾਂ ਸਜਾ ਕੇ ਕਰ ਰਹੇ ਆ। ਲੇਕਿਨ ਅਗਰ ਜਿਹੜੀਆਂ ਜੇ ਆਰਗੇਨਾਈਜੇਸ਼ਨ ਹੈ ਜੇ ਫਾਈਟ ਨਾ ਕਰਦੀਆਂ, ਸ਼ਾਇਦ ਅੱਜ ਆਪਾਂ ਇੱਥੇ ਨਹੀਂ ਹੋ ਸਕਦੇ। ਤੇ ਗੁਰਦੁਆਰੇ ਆਪਣੀ ਸੰਸਥਾ ਹੈ ਕਿ ਆਪਾਂ ਉੱਥੇ ਜਾਈਏ ਤੇ ਇਹਨਾਂ ਨੂੰ ਆਪਣੇ ਲੋਕ, ਆਪਣੇ ਜਿਹੜੇ ਹੋਰ ਕਮਿਊਨਿਟੀ ਨੂੰ ਦੱਸੀਏ ਆਪਣੇ ਸਿੱਖ ਬੰਦੇ ਕੀ ਆ, ਤੇ ਆਪਾਂ ਕਰ ਸਕਦੇ ਹਾਂ ਉਹਨਾਂ ਨੂੰ ਹੋਰ ਇਨਵੋਲਵ ਆਪਣੀ ਕਮਿਊਨਿਟੀ ਵਿੱਚ। ਸੋ ਇਹ ਬਹੁਤ ਜ਼ਰੂਰੀ ਹੈ ਕਿ ਆਪਣੇ ਜਿਹੜੇ ਲੀਡਰਸ ਨੇ, ਕਮਿਊਨਿਟੀ ਲੀਡਰਸ, ਹੋਰ ਵੀ ਇਨਵੋਲਵ ਹੋਣ, ਨਾਟ ਓਨਲੀ ਲੋਕਲ ਲੈਵਲ ਤੇ ਪਰ ਫੈਡਰਲ ਲੈਵਲ ਤੇ। ਅਸੀਂ ਪਿਛਲੇ ਮਹੀਨੇ ਅਸੀਂ ਵਾਈਟ ਹਾਊਸ ਵਿੱਚ ਜਾ ਕੇ ਗੁਰਪੁਰਬ ਮਨਾਇਆ ਸੀ, ਯੂਨਾਈਟਿਡ ਸਟੇਟ ਸਿੱਖ ਐਸੋਸੀਏਸ਼ਨ, ਬਾਕੀ ਸਾਰੇ ਲੋਕਲ ਉੱਥੇ ਲੀਡਰ ਹੋਣ। ਇੱਦਾਂ ਦਾ ਕਰਨਾ ਆਪਾਂ ਨੂੰ ਬਹੁਤ ਜ਼ਰੂਰੀ ਹੈ ਕਿਉਂਕਿ ਲੋਕਾਂ ਨੂੰ ਪਤਾ ਚੱਲਣਾ ਚਾਹੀਦਾ ਕਿ ਸਿੱਖੀ ਕੀ ਹੈ। ਤੇ ਅਸੀਂ ਕੰਟੀਨਿਊ ਕੋਸ਼ਿਸ਼ ਕਰਾਂਗੇ ਕਿ ਦੱਸ ਸਕੀਏ ਲੋਕਾਂ ਨੂੰ। ਜਦੋਂ ਅਸੀਂ ਇਹ ਸਿੱਖ ਐਸੋਸੀਏਸ਼ਨ ਸ਼ੁਰੂ ਕੀਤੀ ਸੀ, ਸਾਡਾ ਇਹ ਸੀ ਮਕਸਦ ਕਿ ਅਸੀਂ ਲਾਅ ਇਨਫੋਰਸਮੈਂਟ ਵਿੱਚ ਦੱਸ ਸਕੀਏ ਸਿੱਖ ਵੀ ਦੇਖੋ ਇੱਥੇ ਅਮਰੀਕਾ ਵਿੱਚ ਲਾਅ ਇਨਫੋਰਸਮੈਂਟ ਦੀਆਂ ਡਿਊਟੀਆਂ ਕਰਦੇ ਨੇ। ਭਾਵੇਂ ਤੁਸੀਂ ਆਫਸਰ ਆ, ਕੋਈ ਸਿਵਿਲੀਅਨ ਰੈਂਕ ਆ, ਕੋਈ ਵੀ ਰੈਂਕ ਆ, ਉਹ ਸਰਵ ਕਰ ਸਕਦੇ ਨੇ। ਸੋ ਇਹ ਆਪਾਂ ਨੂੰ ਇਹਨਾਂ ਦਾ ਜਿਹੜੀ ਆਰਗੇਨਾਈਜੇਸ਼ਨ ਇਹਨਾਂ ਦਾ ਬਹੁਤ ਥੈਂਕ ਯੂ ਕਰਨਾ ਚਾਹੀਦਾ ਆ ਐਜ਼ ਅ ਇੰਡੀਵਿਜੂਅਲ। ਇਹਨਾਂ ਨੇ ਮੈਨੂੰ ਵੀ ਜਦੋਂ ਵੀ ਮੇਰੀ ਕੁਐਸਚਨ ਹੋਈ ਹਮੇਸ਼ਾ ਆਂਸਰ ਦਿੱਤੀ ਆ। ਸਿਕੂਲੇਸ਼ਨ ਹੋਵੇ, ਯੂਨਾਈਟਿਡ ਸਿੱਖਸ ਹੋਵੇ, ਕੋਈ ਵੀ ਆਰਗੇਨਾਈਜੇਸ਼ਨ ਆ, ਜਦੋਂ ਵੀ ਕੋਈ ਸਾਨੂੰ ਹੈਲਪ ਚਾਹੀਦੀ ਹੁੰਦੀ ਹਮੇਸ਼ਾ ਅਵੇਲੇਬਲ ਹੁੰਦਾ ਹੈ। ਜੀ ਗੁਰਵਿੰਦਰ ਸਿੰਘ ਜੀ, ਜਿਹੜਾ ਇਹ ਫੈਸਲਾ ਆਇਆ ਇਹਦੇ ਵਿੱਚ ਜਿਹੜੀਆਂ ਡਿਟੇਲਸ ਨੇ ਤੁਸੀਂ ਸਾਨੂੰ ਥੋੜ੍ਹਾ ਜਿਹਾ ਉਹਦੇ ਬਾਰੇ ਦੱਸ ਸਕਦੇ ਹੋ? ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਦਸਤਾਰ ਦੇ ਉੱਪਰ ਇੱਕ ਹੈਟ ਦੀ ਗੱਲ ਕੀਤੀ ਹੈ, ਜਾਂ ਜਿਹੜੀ ਦਾੜੀ ਦੀ ਗੱਲ ਹੈਗੀ ਆ ਉਹਦੇ ਵਿੱਚ ਆਇਆ ਕਿ ਤੁਸੀਂ 1.5 ਇੰਚ ਤੱਕ ਦਾੜੀ ਰੱਖ ਸਕਦੇ ਹੋ। ਵੀ ਇਹਨਾਂ ਦੀਆਂ ਜਿਹੜੀਆਂ ਇਹ ਡਿਟੇਲਸ ਦੀ ਜਾਣਕਾਰੀ ਹੈਗੀ ਹੈ, ਥੋੜ੍ਹਾ ਜਿਹਾ ਇਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਦੱਸ ਸਕਦੇ ਹੋ? ਹਾਂਜੀ, ਸੋ ਪਹਿਲਾਂ ਆਪਾਂ ਦਾੜੀ ਤੋਂ ਸ਼ੁਰੂਆਤ ਕਰਦੇ ਹਾਂ ਕਿਉਂਕਿ ਬਹੁਤ ਉੱਥੇ ਗਲਤ ਨਿਊਜ਼ ਆ ਰਹੀ ਹੈ। ਉਹ ਅਸੀਂ ਨੈਕਸਟ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਜਿਹੜਾ ਪਹਿਲਾ ਰੂਲ ਹੁੰਦਾ ਸੀ, ਭਾਵੇਂ ਤੁਸੀਂ ਮੈਡੀਕਲੀ ਜਾਂ ਤੁਸੀਂ ਰਿਲੀਜੀਅਸਲੀ ਕੋਈ ਵੀ ਦਾੜੀ ਰੱਖਣੀ ਹੈ, ਸਿਰਫ 1 ਮਿਲੀਮੀਟਰ ਰੱਖ ਸਕਦੇ ਜੀ। ਸੋ ਉਹ ਬਹੁਤ ਛੋਟੀ ਹੁੰਦੀ ਸੀ। ਸੋ ਹੁਣ ਜਿਹੜਾ ਨਵਾਂ ਰੂਲ ਹੈ ਉਹ ਹੈ ਕਿ ਤੁਸੀਂ 1/2 ਇੰਚ ਅਗਰ ਤੁਹਾਡੀ ਰਿਲੀਜੀਅਸਲੀ ਹੈ ਤੇ 1 ਮਿਲੀਮੀਟਰ ਅਗਰ ਤੁਸੀਂ ਮੈਡੀਕਲੀ ਕਰਨਾ ਚਾਹੁੰਦੇ ਆ। ਪਰ ਉਹ 'ਚ ਇਹ ਨਹੀਂ ਨਿਊਜ਼ ਕਾਨਫਰੰਸ ਦੱਸਿਆ ਗਿਆ ਸੀ ਕਿ ਜੋ ਸਿੱਖ ਆ ਉਹਨਾਂ ਨੂੰ ਦਾੜੀ ਕੱਟਣ ਦੀ ਕੋਈ ਲੋੜ ਨਹੀਂ ਹੈਗੀ ਜੀ। ਪਰ ਇਹ ਜ਼ਰੂਰੀ ਆ ਕਿ ਜਿਹੜੀ ਉਹ ਦਾੜੀ ਆ ਆਪਾਂ ਉਹਨੂੰ ਬੰਨੀ ਹੈ ਤੇ ਜੈਲ ਲਾ ਕੇ ਉਹਨੂੰ ਆਪਣੇ ਫੇਸ ਦੇ ਨਾਲ ਰੱਖ ਸਕੀਏ। ਕਿਉਂਕਿ ਜਦੋਂ ਤੁਸੀਂ ਕੰਮ ਕਰਦੇ ਹੋ ਇੱਥੇ NYPD ਵਿੱਚ, ਅਗਰ ਤੁਸੀਂ ਬਹੁਤ ਡਿਫਰੈਂਟ ਨੇਬਰਹੁੱਡ ਵਿੱਚ ਕੰਮ ਕਰਦੇ ਆ, ਕਿਤੇ ਕੋਈ ਕਿਸੇ ਨਾਲ ਲੜਾਈ ਹੋ ਜਾਵੇ ਜਾਂ ਕੁਝ ਕਰਨ ਹੋਵੇ, ਉਹ ਨਹੀਂ ਚਾਹੁੰਦੇ ਕਿ ਕੋਈ ਤੁਹਾਡੀ ਦਾੜੀ ਖਿੱਚ ਕੇ ਤੁਹਾਨੂੰ ਥੱਲੇ ਕਰੋ, ਕਿਉਂਕਿ ਇੱਕ ਸੇਫਟੀ ਵੀ ਇਸ਼ੂ ਹੈ। ਸੋ ਇਹ ਅਸੀਂ ਕਹਿਣਾ ਚਾਹੁੰਦੇ ਤੁਹਾਨੂੰ ਦਾੜੀ ਕੱਟਣ ਦੀ ਨਹੀਂ ਲੋੜ। ਤੁਸੀਂ ਸਾਡੇ ਨਾਲ ਗੱਲ ਕਰੋ, ਅਸੀਂ ਤੁਹਾਨੂੰ ਸਮਝਾਵਾਂਗੇ ਕਿ ਕਿੱਦਾਂ ਅਸੀਂ ਕਰ ਸਕਦੇ ਹਾਂ। ਇਸ ਟਾਈਮ NYPD ਵਿੱਚ 2 ਰਿਕਰੂਟਸ ਨੇ ਜੋ ਕਿ ਅਕੈਡਮੀ ਵਿੱਚ ਨੇ, ਪੂਰੀ ਦਾੜੀ ਰੱਖ ਕੇ ਉਹ ਅਕੈਡਮੀ ਵਿੱਚ ਕੰਮ ਕਰ ਰਿਹਾ ਤੇ ਜਿਹਨਾਂ ਦੀ ਗ੍ਰੈਜੂਏਸ਼ਨ ਮਾਰਚ ਵਿੱਚ ਹੋ ਗਈ। ਸੋ ਤੁਸੀਂ ਉਸ ਟਾਈਮ ਜਿਹੜਾ ਦੇਖੋਗੇ ਕਿ ਦੋਨੋਂ ਨੇ ਸਰਦਾਰ ਪੱਗ ਬੰਨ੍ਹ ਕੇ ਦਾੜੀ ਰੱਖ ਕੇ ਗ੍ਰੈਜੂਏਟ ਹੋਣਗੇ ਅਕੈਡਮੀ ਵਿੱਚੋਂ। ਸੋ ਕੋਈ ਕੱਟਣ ਦੀ ਜ਼ਰੂਰਤ ਨਹੀਂ। ਸੋ ਜਿਹੜੀਆਂ ਖਬਰਾਂ ਨੇ ਇਹ ਥੋੜੀਆਂ ਗਲਤ ਜਾ ਰਹੀਆਂ ਕਿਉਂਕਿ ਜੋ ਪ੍ਰੈਸ ਰਿਲੀਜ਼ ਹੋਈ ਸੀ ਉਹ ਤੇ ਥੋੜੀ ਗਲਤ ਨਹੀਂ ਇਨਫੋਰਮੇਸ਼ਨ, ਲੇਕਿਨ ਪੂਰੀ ਨਹੀਂ ਇਨਫੋਰਮੇਸ਼ਨ ਸੀਗੀ ਜੀ। ਸੋ ਅਸੀਂ ਨੈਕਸਟ ਵੀਕ ਪੂਰੀ ਕੋਸ਼ਿਸ਼ ਕਰਾਂਗੇ ਕਿ ਕਿਸੇ ਤਰ੍ਹਾਂ ਪੂਰੀ ਇਨਫੋਰਮੇਸ਼ਨ ਡਿਲੀਵਰ ਕਰ ਸਕੀਏ। ਜੋ ਦਸਤਾਰ ਹੈ, ਪਹਿਲਾਂ ਮੈਂ ਜਿੱਦਾਂ ਦੱਸਿਆ, ਪਹਿਲਾਂ ਤੁਹਾਨੂੰ ਪਾਗਟਾ ਬੰਨ ਕੇ ਉੱਪਰ ਟੋਪੀ ਲੈਣੀ ਪੈਂਦੀ ਸੀ ਤੇ ਲੋਕ ਟੋਪੀ ਦੇ ਉੱਪਰ ਕੈਪ ਡਿਵਾਈਸ ਹੁੰਦੀ ਹੈ ਇੱਕ, ਉਹਨੂੰ ਤੁਹਾਡੀ ਸ਼ੀਲਡ ਹੀ ਆ ਇੱਕ ਤਰ੍ਹਾਂ ਦੀ। ਤੇ ਹੁਣ ਜਿਹੜੀ ਹੋਣੀ ਆ ਤੁਹਾਨੂੰ ਟੋਪੀ ਲੈ ਕੇ ਜੋ ਤੁਸੀਂ ਦਸਤਾਰ ਬੰਨ ਕੇ ਉੱਪਰ ਸ਼ੀਲਡ ਲਾ ਕੇ ਕੰਮ ਕਰ ਸਕਦੇ ਹਾਂ। ਤੇ ਹਾਲੇ ਜਾਣੀ ਕਿ ਪੂਰੀ ਡਿਟੇਲਸ ਅਸੀਂ ਥੋੜੇ ਜਾਣੀ ਕਿ ਜੋ ਰਿਟਨ ਰੂਲਸ ਨੇ ਉਹ ਅਸੀਂ ਥੋੜੀ ਦੇਰ ਤੋਂ ਉਹਨਾਂ ਨਾਲ ਵਰਕ ਆਊਟ ਕਰਾਂਗੇ ਤੇ ਉਹ ਸਾਰਿਆਂ ਨੂੰ ਫਿਰ ਦੱਸਾਂਗੇ। ਪਰ ਕੋਈ ਟੋਪੀ ਲੈਣ ਦੀ ਜ਼ਰੂਰਤ ਨਹੀਂ ਤੇ ਕੋਈ ਦਾੜੀ ਕੱਟਣ ਦੀ ਜ਼ਰੂਰਤ ਨਹੀਂ ਹੈਗੀ। ਸੋ ਆਪਾਂ ਪੂਰੀ ਆਪਣੇ ਪੱਟ ਤੇ ਲਾ ਸਕਦੇ ਹਾਂ ਜੀ। ਗੁਰਵਿੰਦਰ ਸਿੰਘ ਜੀ, ਜਿਵੇਂ ਤੁਸੀਂ ਮੈਂਸ਼ਨ ਕੀਤਾ ਕਿ ਜਿਹੜੇ 2 ਸਿੱਖ ਨੌਜਵਾਨ ਹੈਗੇ ਆ ਉਹ ਆਲਰੇਡੀ ਅਕੈਡਮੀ ਦੇ ਵਿੱਚੋਂ ਲੰਘ ਰਹੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ
ਉਹ ਰਿਕਰੂਟ ਹੋਣਗੇ NYPD ਦੇ ਵਿੱਚ। ਸੋ ਜਿਹੜੇ ਅੱਜ ਦੀ ਡੇਟ ਦੇ ਵਿੱਚ ਉਸ ਪ੍ਰੋਸੈਸ ਦੇ ਵਿੱਚੋਂ ਲੰਘ ਰਹੇ ਆ ਜਾਂ ਜਿਹੜੇ ਆਲਰੇਡੀ ਅਸੀਂ ਦੇਖਦੇ ਹਾਂ ਕਿ 160 ਜਿਹੜੀ ਗਿਣਤੀ ਆ ਰਹੀ ਹੈ ਤੇ ਤੁਸੀਂ ਮੈਂਸ਼ਨ ਕਰ ਰਹੇ ਹੋ ਕਿ ਉਹਦੇ ਕੋਲੋਂ ਵੀ ਜ਼ਿਆਦਾ ਹੈਗੀ ਹੈ NYPD ਦੇ ਵਿੱਚ, ਤੇ ਜਿਹੜੀ ਆਉਣ ਵਾਲੀ ਜਨਰੇਸ਼ਨ ਵੀ ਹੈਗੀ ਹੈ ਜਿਹੜੇ ਇੱਧਰ ਨੂੰ ਆਉਣਾ ਚਾਹਣਗੇ NYPD ਦੇ ਵਿੱਚ ਸਰਵ ਕਰਨਾ ਚਾਹਣਗੇ, ਉਹਨਾਂ ਦੇ ਲਈ ਇਹ ਜਿਹੜਾ ਫੈਸਲਾ ਆਇਆ, ਤੁਸੀਂ ਗਰਾਊਂਡ ਦੇ ਵਿੱਚ ਵਿਚਰਦੇ ਵੀ ਹੈਗੇ ਹੋ, ਸੋ ਕਿਵੇਂ ਦਾ ਜਿਹੜਾ ਰਿਸਪੌਂਸ ਹੈ ਸਿੱਖ ਨੌਜਵਾਨਾਂ ਦੇ ਵਿੱਚੋਂ ਇਸ ਫੈਸਲੇ ਦੇ ਪ੍ਰਤੀ ਤੁਹਾਨੂੰ ਮਿਲ ਰਿਹਾ ਹੈ? ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਹੁਣ ਜਿੰਨੇ ਮੈਨੂੰ ਕਾਫੀ ਮੈਸੇਜ ਸਾਡੇ ਫੇਸਬੁੱਕ ਤੇ ਆਏ ਆ ਤੇ ਸਾਨੂੰ ਆਪਣੀ ਕਾਲਾਂ ਵੀ ਆਈਆਂ ਕਿ ਹੁਣ ਜਿਹੜੀ ਇਹ ਆਪਣੀ ਹੜੋਂ ਸੀਗਾ ਇਹ ਪੂਰਾ ਹੋ ਚੁੱਕਾ ਹੈ ਤੇ ਹੁਣ ਵੱਧ ਤੋਂ ਵੱਧ ਆਪਣੇ ਜਿਹੜੇ ਸਿੱਖ ਨੌਜਵਾਨ ਨੇ ਉਹ ਚਾਹੁੰਦੇ ਨੇ ਕਿ ਹੁਣ NYPD ਜਾਈਏ। ਇਹ ਇੱਕ ਬਹੁਤ ਸਟੇਬਲ ਜੌਬ ਹੈ ਤੇ ਫਾਈਨੈਂਸ਼ਲੀ ਬਹੁਤ ਵਧੀਆ ਜੌਬ ਹੈ ਜੀ। ਫਾਈਨੈਂਸ਼ਲੀ ਆਪਣਾ ਥੋੜਾ ਟਫ ਹੁੰਦਾ ਲੇਕਿਨ ਬਹੁਤ ਵਧੀਆ ਜੌਬ ਹੈ ਔਰ ਮੈਡੀਕਲ ਸਰਵਿਸ ਸਾਰਾ ਕੁਛ ਬਹੁਤ ਵਧੀਆ ਹੈ। ਸੋ ਇੱਕ ਸਲੋਲੀ ਅਸੀਂ ਕਿੰਨੇ ਹੁਣ ਇੱਕ ਤੋਂ ਲੈ ਕੇ ਹੁਣ ਜਿੰਨੇ ਵੀ ਆਪਣੇ ਰਿਕਰੂਟ ਹੋਏ ਆ ਤੇ ਦੇਖ ਲਓ ਪਹਿਲਾਂ ਥੋੜੇ 10-15 ਮਸੀ ਹੁੰਦੇ ਸੀ, ਹੁਣ 160 ਤੋਂ ਜ਼ਿਆਦਾ ਨੇ। ਸੋ ਸਲੋਲੀ ਆਪਣੀ ਵਧ ਰਹੀ ਆ। ਬਸ 0.5% ਆ ਇਸ ਦਾ NYPD ਦੇ ਪਿੱਛੇ ਕਿ 35,000 ਪੁਲਿਸ ਅਫਸਰ ਨੇ ਤੇ ਉਹ 160 ਕੁਛ ਵੀ ਨਹੀਂ ਹੈਗੇ। ਸੋ ਅਸੀਂ ਚਾਹੁੰਦੇ ਕਿ ਵੱਧ ਤੋਂ ਵੱਧ ਆਪਣੇ ਸਿੱਖ ਨੌਜਵਾਨ ਇਹਨੂੰ ਜੁਆਇਨ ਕਰੋ। ਪਰ ਇਹ ਕਿ ਕੱਲੀ ਆਫਿਸਰ ਦੀ ਜੋਬ ਨਹੀਂ ਤੇ ਬਹੁਤ ਸਾਰੀਆਂ ਜੋਬਾਂ ਨੇ ਜੋ ਕਿ NYPD ਚ ਅਵੇਲੇਬਲ ਹੈ। ਭਾਵੇਂ ਤੁਸੀਂ ਜਿਹੜੀ ਇਹ ਜੋਬ ਹੈ ਤੁਸੀਂ 17.5 ਤੋਂ ਲੈ ਕੇ ਟੈਸਟ ਦੇ ਸਕਦੇ ਆ 35 ਸਾਲਾਂ ਤੱਕ, ਲੇਕਿਨ 35 ਸਾਲਾਂ ਤੋਂ ਬਾਅਦ ਜਿਵੇਂ ਟ੍ਰੈਫਿਕ ਏਜੰਟ ਹੈ ਉਹ 'ਚ ਕੋਈ ਲਿਮਿਟ ਨਹੀਂ ਹੈਗੀ। ਸਕੂਲ ਸੇਫਟੀ ਏਜੰਟ ਹੈ ਜਿਹੜੀ ਵਿੱਚ ਕੋਈ ਏਜ ਲਿਮਿਟ ਨਹੀਂ ਹੈਗੀ। ਸੋ ਬਹੁਤ ਜੋਬ ਨੇ, ਆਟੋ ਮਕੈਨਿਕ, ਇੱਥੇ ਬਹੁਤ ਜੋਬਾਂ ਨੇ ਜੋ ਕਿ ਅਵੇਲੇਬਲ ਹੈ। ਅਸੀਂ ਚਾਹੁੰਦੇ ਕਿ ਵੱਧ ਤੋਂ ਵੱਧ ਇਹ ਜੋਬਾਂ ਨੂੰ ਐਕਸਪਲੋਰ ਕੀਤਾ ਜਾਵੇ ਜਿਹੜੀਆਂ ਕਿ ਹੁਣ NYPD ਤੋਂ ਬੱਚਾ 14 ਸਾਲਾਂ ਤੋਂ ਲੈ ਕੇ ਜਿਹੜੀ ਰਿਟਾਇਰਮੈਂਟ ਹੈ 25 ਸਾਲਾਂ ਤੋਂ ਬਾਅਦ ਤੁਸੀਂ ਰਿਟਾਇਰ ਹੋ ਸਕਦੇ ਆ। ਤੁਸੀਂ 14 ਸਾਲ ਤੋਂ ਆਪਣੇ ਬੱਚੇ ਨੂੰ NYPD ਚ ਪਾ ਸਕਦੇ ਆ। ਦੇਖੋ ਉਹਨਾਂ ਨੂੰ ਕਿੰਨਾ ਫਰਕ ਪਏਗਾ। ਉਹ ਗਲਤ ਪਾਸੇ ਨਾ ਜਾਣਗੇ। ਉਹਨਾਂ ਵੋਲੰਟੀਅਰ ਆ ਪਰ ਲੇਕਿਨ 19 ਸਾਲਾਂ ਤੋਂ ਬਾਅਦ ਤੁਹਾਡੀ ਪੇਡ ਬਣ ਜਾਂਦੀ ਆ ਜਦੋਂ ਤੁਸੀਂ ਕੈਡੈਟ ਬਣ ਜਾਂਦੇ ਆ। ਸੋ ਆਪਰਚੁਨਿਟੀਜ਼ ਬਹੁਤ ਅਵੇਲੇਬਲ ਹੈ ਲੇਕਿਨ ਆਪਾਂ ਨੂੰ ਕਈ ਵੇਲੇ ਆਪਣਾ ਪਤਾ ਨਹੀਂ ਲੱਗਦਾ ਕਿ ਕਿਹੜੀਆਂ ਉੱਥੇ ਅਵੇਲੇਬਲ ਹੈ। ਸੋ ਸਾਡਾ ਕੰਮ ਇਹੀ ਰਹੇਗਾ ਕਿ ਅਸੀਂ ਦੱਸ ਸਕੀਏ ਆਪਣੇ ਬੱਚਿਆਂ ਨੂੰ ਕਿ ਦੇਖੋ ਕਿੰਨੀਆਂ ਉੱਥੇ ਆਪਰਚੁਨਿਟੀਜ਼ ਅਵੇਲੇਬਲ ਹੈ। ਇਹ NYPD ਕਿਉਂ ਕਹਿੰਦਾ ਬਾਕੀ ਵੀ ਜਾਓ, ਹੋਰ ਵੀ ਲੋਅ ਐਨਫੋਰਸਮੈਂਟ ਹੈ, ਹੋਰ ਵੀ ਅਵੇਲੇਬਲ ਨੇ ਜਿਹੜੇ ਆਪਾਂ ਕਰਨਾ ਚਾਹੁੰਦੇ ਹਾਂ। ਪਰ ਇਹ ਵੀ ਬਹੁਤ ਜ਼ਰੂਰੀ ਹੈ ਕਿ ਆਪਾਂ ਇਸ ਤਰ੍ਹਾਂ ਵੀ ਦੇਖੀਏ ਕਿਉਂਕਿ ਇਹ ਰੈਕਗਨਾਈਜ਼ ਹੁੰਦੇ ਆ। ਅਗਰ ਤੁਸੀਂ ਇਹ ਨਿਊਜ਼ ਦੇਖ ਰਹੇ ਹੋ ਇਹ ਪੂਰੀ ਦੁਨੀਆ ਵਿੱਚ ਫੈਲ ਰਹੀ ਹੈ ਕਿਉਂਕਿ ਲੋਕਾਂ ਇਹ ਬਹੁਤ ਕਿਉਂਕਿ NYPD ਵਿੱਚ ਹੋਣਾ ਤੇ ਦਸਤਾਰ ਬੰਨਣੀ ਤੇ ਦਾੜੀ ਰੱਖਣੀ ਹੈ ਇਹ ਬਹੁਤ ਬੜੀ ਗੱਲ ਹੈ। ਪੂਰੀ ਦੁਨੀਆ 'ਚ ਇਹ ਜੋਬ ਜਿਹੜੀ ਆ ਨਿਊਜ਼ ਆ ਰਹੀ ਹੈ। ਜੀ ਗੁਰਵਿੰਦਰ ਸਿੰਘ ਜੀ, ਜੇ ਅਸੀਂ ਜਿਵੇਂ ਤੁਸੀਂ ਮੈਂਸ਼ਨ ਕੀਤਾ ਕਿ ਜੌਬਸ ਲਈ ਅਪਲਾਈ ਕਰ ਸਕਦੇ ਨੇ, ਮੈਂ ਤੁਹਾਡੇ ਕੋਲੋਂ ਥੋੜ੍ਹਾ ਜਿਹਾ ਜਾਣਨਾ ਚਾਹੂੰਗਾ ਕਿ ਜਦੋਂ ਇਹ ਹੁਣ ਇੱਕ ਰਸਤਾ ਖੁੱਲ੍ਹਿਆ ਸਿੱਖ ਨੌਜਵਾਨਾਂ ਦੇ ਲਈ, ਸਿੱਖ ਬੱਚਿਆਂ ਦੇ ਲਈ, ਤਾਂ ਜਿਹੜੇ ਅਪਲਾਈ ਕਰਨਾ ਚਾਹੁੰਦੇ ਨੇ ਕਿਸੇ ਤੋਂ ਜਿਹੜੀ ਵੱਧ ਜਾਣਕਾਰੀ ਲੈਣਾ ਚਾਹੁੰਦੇ ਨੇ ਕਿ ਕਿਹੜੀਆਂ ਜੌਬਸ ਅਵੇਲੇਬਲ ਨੇ ਜਾਂ ਉਹ ਕਿਹੜੀ ਕੈਟਾਗਰੀ ਦੇ ਵਿੱਚ ਫਿੱਟ ਹੁੰਦੇ ਨੇ, ਕਿੱਥੇ ਉਹ ਜਾਣਾ ਚਾਹੁੰਦੇ ਨੇ, ਸੋ ਇਸ ਦੀ ਜਾਣਕਾਰੀ ਉਹ ਕਿੱਥੋਂ ਲੈ ਸਕਦੇ ਨੇ, ਕਿਹਨੂੰ ਅਪਰੋਚ ਕਰ ਸਕਦੇ ਨੇ? ਇਹਦਾ ਕੋਈ ਵੈਬਸਾਈਟ, ਕੋਈ ਆਰਗੇਨਾਈਜੇਸ਼ਨ, ਕੋਈ ਫੋਨ ਨੰਬਰਸ ਵਗੈਰਾ ਜੇ ਤੁਸੀਂ ਸਾਡੇ ਨਾਲ ਸਾਂਝਾ ਕਰ ਸਕੋ। ਹਾਂਜੀ, ਬਹੁਤ ਵਧੀਆ ਕੁਐਸਚਨ ਹੈ ਕਿਉਂਕਿ ਇਹ ਸਭ ਤੋਂ ਵਧੀਆ ਟਾਈਮ ਹੈ ਕਿਉਂਕਿ 27 ਤਰੀਕ ਨੂੰ ਦਸੰਬਰ ਦੀ ਨੂੰ NYPD ਦਾ ਨਵਾਂ ਟੈਸਟ ਖੁੱਲਿਆ ਜੋ ਕਿ ਪੂਰੇ 1.5 ਸਾਲ ਬਾਅਦ ਆਇਆ। ਸੋ ਤੁਸੀਂ NYPDrecruit.com ਤੇ ਜਾ ਕੇ ਤੁਸੀਂ ਟੈਸਟ ਲਈ ਸਾਈਨ ਅਪ ਕਰ ਸਕਦੇ ਆ। ਇਹ ਟੈਸਟ 31 ਤਰੀਕ ਤੱਕ ਖੁੱਲਾ ਹੈ ਜਨਵਰੀ ਦੀ, ਪਰ ਤੁਹਾਨੂੰ ਪਹਿਲਾਂ ਕਿਉਂਕਿ ਸਿਰਫ 12,000 ਸਲਾਟਸ ਨੇ ਉਹਨਾਂ ਕੋਲ ਸਿਰਫ। ਸੋ ਅਗਰ ਤੁਸੀਂ ਦੇਖਿਆ ਜਾਵੇ ਕਿੰਨੇ ਇੱਥੇ ਆਪਣੇ ਦੁਨੀਆ ਹੈ ਨਿਊਯਾਰਕ ਸਿਟੀ ਵਿੱਚ ਤੋਂ 12,000 ਬਹੁਤ ਘੱਟ ਨੇ। ਸੋ ਮੇਰੀ ਕੋਸ਼ਿਸ਼ ਇਹ ਹੈ ਕਿ ਪਹਿਲਾਂ ਤੁਸੀਂ ਉਸ ਵੈਬਸਾਈਟ ਤੇ ਜਾਓ, ਲਿੰਕ ਕਲਿੱਕ ਕਰੋ, ਟੈਸਟ ਲਈ ਸਾਈਨ ਅਪ ਕਰੋ, ਤੁਹਾਨੂੰ ਉੱਥੇ ਡੇਟਾ ਮਿਲਣਗੀਆਂ ਕਿਹੜੇ ਡੇਟ ਨੂੰ ਤੁਸੀਂ ਟੈਸਟ ਜਾ ਕੇ ਦੇ ਸਕਦੇ ਆ। ਸਿਰਫ 2 ਲੋਕੇਸ਼ਨਾਂ ਨੇ, ਬਰੁਕਲਿਨ ਤੇ ਮੈਨਹਟਨ ਵਿੱਚ। ਅਗਰ ਤੁਸੀਂ NYPDrecruit.com ਤੇ ਜਾਓਗੇ ਪੂਰੀ ਇਨਫੋਰਮੇਸ਼ਨ ਤੁਹਾਨੂੰ ਮਿਲੂਗੀ ਉੱਥੇ। ਤੇ ਵੱਧ ਤੋਂ ਵੱਧ ਆਪਣੇ ਬੱਚਿਆਂ ਨੂੰ ਉੱਥੇ ਜਾਣਾ ਚਾਹੀਦਾ, ਟੈਸਟ ਦੇਣਾ ਚਾਹੀਦਾ ਕਿਉਂਕਿ ਉਹਨਾਂ ਤੁਸੀਂ ਇਹ ਕਰੀਅਰ ਨਹੀਂ ਚਾਹੁੰਦੇ। ਤੁਸੀਂ 17.5 ਸਾਲ ਤੋਂ ਟੈਸਟ ਦੇ ਸਕਦੇ ਆ ਸ਼ੁਰੂਆਤ ਵਿੱਚ ਨਾ, ਤੇ ਉਸ ਤੋਂ ਬਾਅਦ ਤੁਸੀਂ ਕਾਲਜ ਜਾਓ। ਅਗਰ ਤੁਹਾਡਾ ਕਾਲਜ ਨਹੀਂ ਵੀ ਫਿਨਿਸ਼ ਹੋਇਆ ਉਹ ਤੁਹਾਡੇ ਲਈ ਉਹ ਜਿਹੜਾ ਸਲਾਟ ਹੈ ਹੋਲਡ ਕਰਨਗੇ ਭਾਵੇਂ ਤੁਹਾਡੀ ਵਾਰੀ ਆ ਗਈ ਆ ਉਸ ਟਾਈਮ। ਪਰ ਤੁਸੀਂ ਅਗਰ ਕਾਲਜ ਫਿਨਿਸ਼ ਕਰਨਾ ਚਾਹੁੰਦੇ ਆ ਤੁਸੀਂ ਕਾਲਜ ਫਿਨਿਸ਼ ਕਰੋ ਤੇ ਤੁਸੀਂ 22 ਸਾਲਾਂ ਦੀ ਜਾ ਕੇ ਤੁਸੀਂ ਜੋਬ ਲੈ ਸਕਦੇ ਆ। ਪਰ ਇਹ ਬਹੁਤ ਜ਼ਰੂਰੀ ਹੈ ਕਿ ਆਪਾਂ ਅਰਲੀ ਤੋਂ ਅਰਲੀ ਟੈਸਟ ਦੇਈਏ ਕਿਉਂਕਿ ਅਗਰ ਤੁਸੀਂ ਅਰਲੀ ਜਾਓਗੇ, ਜਿੱਦਾਂ ਹੁਣ ਮੈਂ ਜੋਬ ਕੀਤੀ ਸ਼ੁਰੂ 21 ਸਾਲਾਂ ਦਾ ਸੀਗਾ ਤੇ ਮੈਂ ਰਿਟਾਇਰ ਹੋ ਸਕਦਾ when I'm 41।
बहुत घट एज है, पर लेकिन मैं शुरुआत पहला तो की है। तो कोशिश रही है कि मेरी हमेशा कि ਵੱਧ ਤੋਂ ਵੱਧ अपनी जान टैसट देन, क्योंकि अगर तुम टैसट ना दोगे उस तो बाद तुम्हें जॉब नहीं मिल सकती। टैसट बहुत जरूरी है क्योंकि वो प्रोसेस स्टार्ट करता है। उस तो बाद एटलीस्ट 2-3 साल लग जाते हैं उन्होंने ਤੁਹਾਨੂੰ कॉल करने ਲਈ, लेकिन उन्होंने कोशिश है इस टाइम कि ਵੱਧ ਤੋਂ ਵੱਧ ਅਸੀਂ ਫੈਸਟ ਕਰੀਏ कॉल, क्योंकि अगर तुम टैसट दे तो हम 2 साल वेट करनी पई आ। तो लोग चाहते नहीं कि वेट करनी, पर कोशिश है उन्होंने कि ਤੁਹਾਨੂੰ 1 ਸਾਲ ਦੇ ਵਿੱਚ ਹਾਇਰ ਕੀਤਾ ਜਾਵੇ ਜੀ। तो ਜੇ ਹੁਣ ਆਪਣੇ 17.5 ਦੇ ਆ, ਤੁਹਾਡੀ ਉਮਰ ਹੋਣੀ ਚਾਹੀਦੀ 21 ਸਾਲ। ਤੁਸੀਂ ਟੈਸਟ 17.5 ਤੱਕ ਦੇ ਸਕਦੇ ਆ, ਪਰ ਤੁਹਾਡੀ 21 ਸਾਲ ਦੀ ਉਮਰ ਹੋਣੀ ਚਾਹੀਦੀ ਹੈ ਜਦੋਂ ਤੁਸੀਂ ਅਕੈਡਮੀ ਵਿੱਚ ਜਾਣਾ। ਤੇ ਤੁਹਾਡੀ ਸਿਟੀਜ਼ਨਸ਼ਿਪ ਯੂਐਸ ਹੋਣੀ ਚਾਹੀਦੀ ਆ ਉਹ ਤੁਸੀਂ ਅਕੈਡਮੀ ਵਿੱਚ ਜਾਣਾ। ਪਹਿਲਾਂ ਹੀ ਟੈਸਟ ਵੇਲੇ ਨਹੀਂ, ਪਰ ਜਦੋਂ ਤੁਸੀਂ ਅਕੈਡਮੀ 'ਚ ਆਣਾ ਉਸ ਵੇਲੇ ਤੁਹਾਨੂੰ ਯੂਐਸ ਸਿਟੀਜ਼ਨਸ਼ਿਪ ਹੋਣੀ ਚਾਹੀਦੀ ਆ। ਸੋ ਉੱਥੇ ਜਾ ਕੇ nypdrecruit.com ਤੇ ਜਾ ਕੇ ਤੁਸੀਂ ਉੱਥੇ ਆਪਣੀ ਇਨਫੋਰਮੇਸ਼ਨ ਭਰੋ ਤੇ ਆਪਣਾ ਟੈਸਟ ਦਿਓ ਤੇ ਜਲਦੀ ਤੋਂ ਜਲਦੀ ਦੇਣਾ ਚਾਹੀਦਾ। ਅਗਰ ਕਿਸੇ ਨੂੰ ਹੋਰ ਕੁਐਸਚਨ ਵੀ ਹੈ ਤੁਸੀਂ ਸਾਨੂੰ ਸਾਡੀ ਫੇਸਬੁੱਕ ਤੇ ਸਿੱਖ ਆਫਿਸਰਸ ਐਸੋਸੀਏਸ਼ਨ ਤੇ ਟਾਈਪ ਕਰ ਸਕਦੇ ਹੋ। ਤੁਹਾਨੂੰ ਕੋਈ ਵੀ ਕੁਐਸਚਨ ਹੈ NYPD ਰਿਲੇਟਡ ਜਾਂ ਕੋਈ ਪਾਲਿਸੀ ਰਿਲੇਟਡ ਹੈ ਤੁਸੀਂ ਉੱਥੇ ਪੁੱਛ ਸਕਦੇ ਹੋ, ਜਾਂ ਸਾਡੀ ਈਮੇਲ sickofficers@gmail.com ਤੇ ਜਾ ਕੇ ਅਸੀਂ ਕੋਈ ਵੀ ਤੁਹਾਨੂੰ ਕੁਐਸਚਨ ਹੈ ਪੂਰਾ ਤੁਹਾਡਾ ਆਨਸਰ ਕਰਨ ਦੀ ਕੋਸ਼ਿਸ਼ ਕਰਾਂਗੇ। ਅਗਰ ਸਾਡੇ ਕੋਲ ਆਨਸਰ ਨਹੀਂ ਹੈਗਾ ਅਸੀਂ ਤੁਹਾਨੂੰ ਲੱਭ ਕੇ ਦੇਵਾਂਗੇ। ਸੋ ਪਲੀਜ਼ ਅਸੀਂ ਚਾਹੁੰਦੇ ਹਾਂ ਆਪਣੇ ਵੱਧ ਤੋਂ ਵੱਧ ਟੈਸਟ ਦਿਓ ਜੋ ਕਿ ਆ ਰਿਹਾ ਹੈ December 27 ਨੂੰ ਖੁੱਲ ਗਿਆ ਹੈ, ਸਿਰਫ 31 ਤਰੀਕ ਤੱਕ ਆ। ਸੋ ਪਲੀਜ਼ ਵੱਧ ਤੋਂ ਵੱਧ ਕਰਕੇ ਟੈਸਟ ਦਿਓ ਕਿ ਆਪਣੇ ਸਿੱਖੀ ਨੂੰ ਵੀ ਪ੍ਰਮੋਟ ਕਰੋ। ਜੀ ਗੁਰਵਿੰਦਰ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਮੈਂ ਆਪਣੇ ਦਰਸ਼ਕਾਂ ਲਈ ਦੁਬਾਰਾ ਰਿਪੀਟ ਕਰ ਦੇਵਾਂ ਜਿਹੜੀ ਇਹ ਵੈਬਸਾਈਟ ਹੈਗੀ ਹੈ nypdrecruit.com। ਸੋ ਅੰਤ ਦੇ ਵਿੱਚ ਜਿਹੜਾ ਇਹ ਫੈਸਲਾ ਆਇਆ, ਸੋ ਇਹ ਜਿਹੜੇ ਆਲਰੇਡੀ 160 ਜਿਹੜੇ ਸਿੱਖ ਨੌਜਵਾਨ ਨੇ ਸਿੱਖ ਘਰਾਂ ਦੇ ਵਿੱਚ ਵੱਡੇ ਹੋਏ ਆ ਉਹ NYPD ਦੇ ਵਿੱਚ ਸਰਵ ਕਰ ਰਹੇ ਆ। ਸੋ ਕੀ ਇਹਦਾ ਜਿਹੜਾ ਪ੍ਰਭਾਵ ਹੈ ਉਹਨਾਂ ਤੇ ਦੇਖਣ ਨੂੰ ਮਿਲੂਗਾ, ਉਹਨਾਂ ਦੇ ਵਿੱਚੋਂ ਕਿਵੇਂ ਦਾ ਰਿਸਪੌਂਸ ਮਿਲ ਰਿਹਾ? ਉਹ ਦਾੜੀ ਕੇਸ ਰੱਖ ਕੇ ਵਾਪਸ ਸਾਬਤ ਸੂਰਤ ਸਿੰਘ ਸਜਣਗੇ? ਤੁਸੀਂ ਵੀ ਇਹਨਾਂ ਦੇ ਵਿੱਚ ਆਉਂਦੇ ਹੋ? ਹਾਂਜੀ, ਨਹੀਂ ਪੂਰੀ ਕੋਸ਼ਿਸ਼ ਰਹੇਗੀ ਕਿ ਜਿੰਨੇ ਵੀ ਹੁਣ ਆਪਣੇ ਸਿੱਖ ਜਿਹੜੇ ਆਲਰੇਡੀ NYPD 'ਚ ਉਹਨਾਂ ਨੂੰ ਸਲੋਲੀ ਅਸੀਂ ਦੱਸਾਂਗੇ। ਇਹ ਜਿਹੜੀ ਨਿਊਜ਼ ਹੈ ਥੋੜੀ ਹੁਣ ਸਪਰੈਡ ਹੋ ਰਹੀ ਹੈ, ਉਹਨਾਂ ਨੂੰ ਵੀ ਪਤਾ ਲੱਗੂਗਾ ਕਿ ਦੇਖੋ ਹੁਣ ਆਪਣੇ ਦਸਤਾਰ ਤੇ ਦਾੜੀ ਰੱਖ ਸਕਦੇ ਹਾਂ। ਸੋ ਸਲੋਲੀ ਅਸੀਂ ਕੋਸ਼ਿਸ਼ ਕਰਾਂਗੇ ਸਾਰਿਆਂ ਨੂੰ ਇਨਵੋਲਵ ਕਰਵਾਈਏ ਤੇ ਬਾਕੀ ਜਿਹੜੇ ਆਉਣ ਵਾਲੇ ਵੀ ਨੇ ਉਹਨਾਂ ਨੂੰ ਵੀ ਵੱਧ ਤੋਂ ਵੱਧ ਇਨਵੋਲਵ ਕਰੀਏ। ਤੇ ਮੇਰੀ ਕੋਸ਼ਿਸ਼ ਹਮੇਸ਼ਾ ਰਹੀ ਹੈ ਕਿ ਆਪਣੇ ਬੱਚਿਆਂ ਨੂੰ ਪਹਿਲਾਂ ਤੋਂ ਹੀ ਆਪਣੇ ਸਹੀ ਰਾਸਤੇ 'ਚ ਕੀਤਾ ਜਾਵੇ ਤੇ ਉਹ ਗਲਤ ਰਾਸਤੇ 'ਚ ਨਹੀਂ ਜਾਂਦੇ। ਸੋ ਆਪਣੇ ਜਿਹੜੇ ਪੇਰੈਂਟਸ ਹੈ ਉਹਨਾਂ ਨੂੰ ਵੀ ਆਪਣੇ ਬੱਚਿਆਂ ਨੂੰ ਇਨਵੋਲਵ ਕਰਨਾ ਚਾਹੀਦਾ ਐਕਟੀਵਿਟੀਜ਼ 'ਤੇ। ਜਿਵੇਂ ਕਿ ਹੁਣ ਅਗਰ ਤੁਹਾਨੂੰ ਐਗਜ਼ਾਮਪਲ ਦੇ ਦੇਣਾ, ਸਮਰ ਵਿੱਚ NYPD ਯੂਥ ਅਕੈਡਮੀ ਹੁੰਦੀ ਆ, ਉਹ 6 ਵੀਕ ਦੀ ਅਕੈਡਮੀ ਆ, ਫ੍ਰੀ ਆ NYPD ਵੱਲੋਂ। ਉਹਦੇ ਵਿੱਚ ਤੁਹਾਡੇ ਕਲਾਸਾਂ ਲੱਗਦੀਆਂ, ਜਿਮ ਜਾਂਦੇ ਆ, ਜੋ ਕਿ ਆਪਣੇ ਕਮਿਊਨਿਟੀ ਨੂੰ ਪਤਾ ਨਹੀਂ ਉਸ ਬਾਰੇ। ਸੋ ਇੱਦਾਂ ਦੀਆਂ ਚੀਜ਼ਾਂ ਬਹੁਤ ਜ਼ਰੂਰੀ ਤੇ ਆਪਣੇ ਪੇਰੈਂਟਸ ਵੀ ਇਨਵੋਲਵ ਹੋਣ। ਆਪਣੇ ਅਗਰ ਆਪਾਂ ਜਿਹੜੇ ਪੋਲੀਟੀਸ਼ੀਅਨ ਹੈ ਆਪਣੇ ਇਹਨਾਂ ਵਿੱਚ ਇਨਵੋਲਵ ਹੋਣ, ਪੋਲੀਟਿਕਸ ਵਿੱਚ, ਪੁਲਿਸ ਡਿਪਾਰਟਮੈਂਟ ਵਿੱਚ ਇਨਵੋਲਵ ਹੋਣ ਕਿ ਪਤਾ ਲੱਗੇ ਕਿ ਆਪ ਨੂੰ ਲੋਕਾਂ ਨੂੰ ਕਿ ਸਿੱਖ ਕੌਣ ਹੈ। ਕਿਉਂਕਿ ਆਪਾਂ ਹੁਣ ਚਲੋ ਆਪਣੇ ਲੋਕਲੀ ਤਾਂ ਕਰਦੇ ਰਹਿੰਦੇ ਹਾਂ, ਪਰ ਬਹੁਤ ਜ਼ਰੂਰੀ ਆ ਕਿ ਆਪਾਂ ਜਿਹੜੇ ਆਪਣੀ ਪੋਲੀਟਿਕਸ ਲੈਵਲ ਤੇ ਜਾਂ ਲਾਅ ਇਨਫੋਰਸਮੈਂਟ ਇਨਵੋਲਵ ਹੋਈਏ, ਕਿਉਂਕਿ ਉਸ ਤੋਂ ਬਾਅਦ ਬਾਕੀ ਕਮਿਊਨਿਟੀ ਨੂੰ ਪਤਾ ਲੱਗਾ ਆਪਾਂ ਕੌਣ ਆ। ਸੋ ਇਹ ਜਿਹੜੀ ਖਬਰ ਆਪਾਂ ਹੁਣ ਪੜ੍ਹੀ ਹੈ ਇਹ ਆਪਣੇ ਕਮਿਊਨਿਟੀ ਲਈ ਬਹੁਤ ਪ੍ਰਾਊਡ ਦੀ ਗੱਲ ਹੈ ਕਿ ਇੱਕ ਦੁਨੀਆ ਦੇ ਸਭ ਤੋਂ ਵੱਡੇ ਪੁਲਿਸ ਡਿਪਾਰਟਮੈਂਟ ਨੇ ਆਪਾਂ ਨੂੰ ਦਿੱਤਾ ਹੈ ਮੌਕਾ ਕਿ ਸਿੱਖ ਦਸਤਾਰ ਸੱਜ ਕੇ ਦਾੜੀ ਰੱਖ ਕੇ ਆਪਣੀ NYPD ਵਿੱਚ ਕੰਮ ਕਰਨ, ਜਿਹੜਾ ਕਿ ਦੁਨੀਆ ਤੋਂ ਸਭ ਤੋਂ ਬੜਾ ਡਿਪਾਰਟਮੈਂਟ ਹੈ। ਸੋ ਅੱਗੇ ਤੋਂ ਸਾਡੀ ਇਹੀ ਕੋਸ਼ਿਸ਼ ਹੈ ਕਿ ਵੱਧ ਤੋਂ ਵੱਧ ਆਪਣੇ ਬੱਚੇ ਹੋਣ। ਜੇ ਕੋਈ ਕੁਐਸਚਨ ਹੈ ਸਾਨੂੰ ਕਾਲ ਕਰ ਸਕਦੇ ਨੇ, ਅਸੀਂ ਵੱਧ ਤੋਂ ਵੱਧ ਉਹਨਾਂ ਦੀ ਮਦਦ ਕਰਾਂਗੇ। ਜੀ ਗੁਰਵਿੰਦਰ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਇਸ ਇਸ਼ੂ ਦੇ ਉੱਪਰ ਆਪਣਾ ਸਮਾਂ ਕੱਢ ਕੇ ਸਾਡੇ ਦਰਸ਼ਕਾਂ ਦੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਆ ਜੀ। ਇਸੇ ਦੇ ਨਾਲ ਅਸੀਂ ਅੱਜ ਦੇ ਸ਼ੋਅ ਦੇ ਵਿੱਚ ਤੁਹਾਡੇ ਕੋਲੋਂ ਇਜਾਜ਼ਤ ਚਾਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਿਊਅਰਸ, ਇਸੇ ਦੇ ਨਾਲ ਅਸੀਂ ਅੱਜ ਦਾ ਸ਼ੋਅ ਇੱਥੇ ਹੀ ਸਮਾਪਤ ਕਰਦੇ ਹਾਂ। ਅਗਲੇ ਹਫ਼ਤੇ ਸੋਮਵਾਰ ਨੂੰ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ। ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।